ਗੁਲਸ਼ਨ ਜੀ ਬਹੁਤ ਜ਼ਬਰਦਸਤ ਤੁਸੀਂ ਰਾਜਸਥਾਨੀ ਗਾਣਾ ਪੇਸ਼ ਕੀਤਾ। ਰਾਜਸਥਾਨ ਦੇ ਜਿਹੜੇ ਲੋਕ ਨੇ ਇਹ ਆਪਣਾ ਕੋਈ ਮਤਲਬ ਰਵਾਇਤੀ ਲਿਬਾਸ ਵੀ ਪਾਉਂਦੇ ਨੇ, ਤੁਸੀਂ ਵੀ ਕੋਈ ਪਹਿਨਦੇ ਹੋ? ਜੀ ਬਿਲਕੁਲ ਅਸੀਂ ਅੱਜ ਕੱਲ੍ਹ ਵੀ ਪਹਿਨਦੇ ਹੋ? ਮਤਲਬ ਕਿ ਮੈਂ ਸਰਕਾਰੀ ਪ੍ਰੋਗਰਾਮ ਵੀ ਕਰਦੀ ਹਾਂ ਪਾਕਿਸਤਾਨ ਨੈਸ਼ਨਲ ਆਰਟ ਕੌਂਸਲ 'ਚ ਜੀ ਤੇ ਇਸ ਤਰ੍ਹਾਂ ਹੈ ਕਿ ਸਾਡਾ ਚੋਲਿਸਤਾਨੀ ਨਾਮ ਤੋਂ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਫਿਰ ਮੈਂ ਮਤਲਬ ਕਿ ਮੇਰੇ ਮਿਊਜ਼ੀਸ਼ੀਅਨ ਟੋਟਲੀ ਅਸੀਂ ਰਾਜਸਥਾਨੀ ਗੈਟਅਪ 'ਚ ਜਾਂਦੇ ਹਾਂ। ਅੱਛਾ, ਉਸ ਗੈਟਅਪ 'ਚ ਜੀ ਬਿਲਕੁਲ, ਤੇ ਅਸੀਂ ਸ਼ਾਦੀਆਂ ਵਿੱਚ ਵੀ ਪਾਉਂਦੇ ਸਾਡਾ ਮੈਂ ਇਹ ਪੁੱਛਣ ਲੱਗਾ ਸਾਂ ਕਿ ਜ਼ਾਤੀ ਜ਼ਿੰਦਗੀ 'ਚ ਵੀ ਕਦੀ ਜੀ ਆਪਣੀ ਸ਼ਾਦੀਆਂ 'ਚ ਆਪਣੀ ਖੁਸ਼ੀਆਂ 'ਚ। ਅੱਛਾ, ਗੁੱਡ। ਰਾਜਸਥਾਨ ਦਾ ਜ਼ਿਕਰ ਕਰੀਏ ਤੇ ਫਿਰ ਰੇਸ਼ਮਾ ਜੀ ਦਾ ਜ਼ਿਕਰ ਨਾ ਹੋਵੇ ਤੇ ਉਹ ਇਨਕੰਪਲੀਟ ਰਹਿ ਜਾਂਦੀਆਂ ਨੇ ਚੀਜ਼ਾਂ, ਨਾ ਮੁਕੰਮਲ ਰਹਿ ਜਾਂਦੀਆਂ ਨੇ। ਤੇ ਅਸੀਂ ਚਾਹਾਂਗੇ ਕਿ ਚੂੰਕਿ ਤੁਹਾਡੇ ਨਾਲ ਤੇ ਉਹਨਾਂ ਦਾ ਇੱਕ ਬਲੱਡ ਰਿਲੇਸ਼ਨ ਵੀ ਹੈ। ਜੀ ਬਿਲਕੁਲ। ਤੁਸੀਂ ਖੁਦ ਦੱਸਿਆ ਕਿ ਤੁਹਾਡੇ ਰਿਸ਼ਤੇ 'ਚ ਉਹ ਨਾਨੀ ਲੱਗਦੇ ਨੇ ਤੇ ਤੁਸੀਂ ਉਹਨਾਂ ਨੂੰ ਮੇਰੇ ਹਾਲ ਬਹੁਤ ਜ਼ਿਆਦਾ ਐਡਮਾਇਰ ਵੀ ਕਰਦੇ ਹੋਵੋਗੇ। ਤੇ ਅਸੀਂ ਚਾਹਾਂਗੇ ਕਿ ਸਾਡੇ ਵੇਖਣ ਵਾਲਿਆਂ ਨੂੰ ਰੇਸ਼ਮਾ ਜੀ ਦਾ ਕੋਈ ਗਾਣਾ ਗੁੰਗੁਣਾ ਕੇ ਸੁਣਾ ਦਿਓ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਰੇਸ਼ਮਾ ਜੀ ਮੇਰੀ ਨਾਨੀ ਨੇ ਰਿਸ਼ਤੇ 'ਚ, ਯਕੀਨ ਕਰੋ ਮੈਡਮ ਤੋਂ ਬਾਅਦ ਅਗਰ ਕੋਈ ਮੈਨੂੰ ਪਸੰਦ ਹੈ ਤੇ ਉਹ ਇਹ ਨਹੀਂ ਕਿ ਮੇਰੀ ਫੈਮਿਲੀ ਨਾਲ ਉਹਨਾਂ ਦਾ ਤਾਲੁਕ ਹੈ, ਕੁਦਰਤੀ ਤੌਰ ਤੇ ਇਹ ਹੱਕ ਸੱਚ ਗੱਲ ਹੈ ਕਿ ਮੈਡਮ ਨੂਰ ਜਹਾਂ ਜੀ ਤੋਂ ਬਾਅਦ ਰੇਸ਼ਮਾ ਜੀ ਮੇਰੀ ਸਮਝੇ ਕਿ ਮੇਰੇ ਦਿਲ 'ਚ, ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਹੈ, ਉਹਨਾਂ ਦੀ ਜਿਹੜਾ ਦਰਦ ਹੈ ਨਾ, ਉਹ ਕਿਸੇ ਵੀ ਗੁਲੂਕਾਰ 'ਚ ਨਹੀਂ ਹੈ। ਬਿਲਕੁਲ ਸਹੀ। ਤੇ ਸਾਨੂੰ ਕੋਈ ਸਾਡੇ ਦੇਖਣ ਵਾਲਿਆਂ ਨੂੰ ਕੋਈ ਰੇਸ਼ਮਾ ਜੀ ਦਾ ਗਾਣਾ ਕੋਈ ਗੁੰਗੁਣਾ ਕੇ ਸੁਣਾ ਦਿਓ ਜਿਹੜਾ ਮੇਰਾ ਫੇਵਰਿਟ ਹੈ। ਜੀ ਜੀ ਜੀ। ਸ਼ੇਰ ਬੰਬੋਲ ਦੀ ਕੁੜੀਆਂ ਤੇ ਤੁਸੀਂ ਨੱਕ ਵਿੱਚ ਨੱਥ ਨਾ ਪਾਇਓ। ਵਾਹ ਵਾਹ। ਕੁਝ ਮੈਂ ਭੁੱਲ ਗਈ, ਤੁਸੀਂ ਭੁੱਲ ਨਾ ਜਾਇਓ। ਯਾਰੀ ਨਾਲ ਬਲੋਚ ਨਾ ਲਾਇਓ। ਸਸੜੀ ਕੁਮਾਮਤਾਂ ਦੇਵੇ ਤੇ ਧੀਏ ਛੱਡ ਦੇ ਬਲੋਚ ਦੀ ਯਾਰੀ। ਪਹਿਲੀ ਰਾਤ ਮੁਕਾਮ ਜਿਨ੍ਹਾਂ ਦੀ ਤੇ ਪਿਛਲੀ ਰਾਤ ਤਿਆਰੀ। ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ, ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ। ਸਜਣਾ ਦੇ ਬਾਜ ਹੋਇਆ ਹਨੇਰਾ, ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ। ਉਸ ਯਾਰ ਕੋਲੋਂ ਰੱਬ ਮੌਤ ਦੇਵੇ ਤੇ ਜਿਹੜਾ ਹਰ ਦਮ ਰਹਿਵੇ ਰੁੱਠਣਾ। ਵੇਲੇ ਵੇਲੇ ਨਾਜ਼ ਮਨਾਵਾ ਉਹ ਤਾਂ ਨਾਜ਼ ਮਨਾਵੇ ਪੁੱਠੜਾ। ਮਨਜ਼ੂਰ ਮੈਨੂੰ ਕੱਲੀ ਕੱਲੀ ਛੱਡ ਕੇ ਨਾ ਜਾਵੀਂ। ਮਨਜ਼ੂਰ ਮੈਨੂੰ ਕੱਲੀ ਕੱਲੀ ਛੱਡ ਕੇ ਨਾ ਜਾਵੀਂ। ਇੱਕ ਵਾਰੀ ਫੇਰਾ ਸਾਡੇ ਪਿੰਡ ਵੱਲ ਪਾਵੀਂ। ਹਾਂ, ਇੱਕ ਵਾਰੀ ਫੇਰਾ ਸਾਡੇ ਪਿੰਡ ਵੱਲ ਪਾਵੀਂ। ਤੱਕਦਿਆਂ ਰਹਿਣਾ ਰਾਹੀ ਤੇਰਾ, ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ।
आयो रब्बा नहीं लगदा दिल मेरा। बहुत खूब, बहुत खूब, सुबह का टाइम है मलिक साहब, गला थोड़ा ਤੁਹਾਨੂੰ ਪਤਾ ਹੈ ਅਸੀਂ ਲੋਕ ਰਾਤ ਨੂੰ ਆਪਣੀ ਅਰੂਜ ਤੇ ਆਉਂਦੇ ਸਹੀ ਤੇ ਉਸ ਟਾਈਮ ਗਲਾ ਜ਼ਰਾ ਨਹੀਂ, ਲੇਕਿਨ ਤੁਹਾਡੀ ਜਿਹੜੀ ਆਵਾਜ਼ ਦਾ ਉਤਾਰ ਚੜਾਓ ਹੈ ਮਾਸ਼ਾਅੱਲਾ ਬਹੁਤ ਅੱਛਾ ਹੈ। ਮੈਂ ਇਹੀ ਤੁਹਾਡੇ ਕੋਲ ਪੁੱਛਣ ਲੱਗਾ ਸਾਂ ਕਿ ਤੁਹਾਡਾ ਸੁਰ ਵੀ ਬਹੁਤ ਅੱਛਾ ਹੈ ਔਰ ਅੱਲਾਹ ਪਾਕ ਦਾ ਕਰਮ ਹੈ, ਮੇਰੇ ਮੌਲਾ ਦਾ ਕਰਮ ਹੈ। ਇਹ ਜਿਹੜੀ ਆਵਾਜ਼ ਦੀ ਉਠਾਨ ਹੈ ਇਹ ਵੀ ਬਹੁਤ ਅੱਛੀ ਹੈ। ਤੇ ਕਿਹੜੇ ਉਸਤਾਦ ਕੋਲੋਂ ਸਿੱਖਿਆ ਬਕਾਇਦਾ? ਮੇਰੇ ਘਰ 'ਚ ਉਸਤਾਦ ਮੇਰੇ ਵੱਡੇ ਭਾਈ ਨੇ ਜਿਹੜੇ ਹੋਮਵਰਕ ਕਰਵਾਉਂਦੇ ਸੀ ਮੈਨੂੰ। ਅੱਛਾ ਅੱਛਾ। ਮਤਲਬ ਮੈਂ ਦੂਰ ਹੋ ਗਈ ਜਦੋਂ ਸ਼ਾਦੀ ਹੋਈ, ਉਸ ਤੋਂ ਬਾਅਦ ਉਹਨਾਂ ਨੇ ਨਹੀਂ ਕਰਵਾਇਆ। ਤੇ ਸਾਰੇ ਉਸਤਾਦ ਨੇ ਮੇਰੇ ਘਰ ਦੇ ਮੇਰੇ। ਅੱਛਾ ਜੀ, ਜਿਹੜੇ ਬਾਕਾਇਦਾ ਉਹਨੇ ਅੱਲਾ ਜਨਸੀਬ ਕਰੇ ਇੱਥੇ ਆਪਣਾ ਲਾਹੌਰ ਮੁਨੱਵਰ ਸਾਹਿਬ ਸੀ, ਫੌਤ ਹੋ ਗਏ। ਬਹੁਤ ਉਹਨਾਂ ਨੇ ਕੰਮ ਕੀਤਾ ਹੈ, ਕਾਫੀ ਸਿੰਗਰਾਂ ਨੂੰ ਉਹਨਾਂ ਨੇ ਕੰਪੋਜੀਸ਼ਨਾਂ ਤੇ ਬਹੁਤ ਅੱਛੇ ਇਨਸਾਨ ਸੀ। ਠੀਕ ਹੈ। ਉਸ ਤੋਂ ਬਾਅਦ ਮੇਰੇ ਉਸਤਾਦ ਦੇ ਮੁਹਤਰਮ ਹੈ ਹੈਦਰਾਬਾਦ ਖਾਨ ਸਾਹਿਬ ਫਤਿਹ ਅਲੀ ਖਾਨ ਗਵਾਲੀਅਰ ਘਰਾਣਾ। ਅੱਛਾ ਅੱਛਾ ਅੱਛਾ। ਉਹ ਮੌਜੂਦ ਨੇ, ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇ, ਸਿਹਤ ਦੇ, ਪਾਕ ਪਰਵਰਦੀਗਾਰ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਤੁਸੀਂ ਕਹਿੰਦੇ ਹੋ ਕਿ ਮੈਂ ਬਚਪਨ 'ਚ ਹੀ ਗਾਣਾ ਸ਼ੁਰੂ ਕਰ ਦਿੱਤਾ, ਤੇ ਉਸ ਤੋਂ ਬਾਅਦ ਜਿਸਲੇ ਬਕਾਇਦਾ ਗਾਣਾ ਸ਼ੁਰੂ ਕੀਤਾ ਜੀ, ਉਹ ਪਹਿਲੀ ਦਫਾ ਕਦੋਂ ਗਾਇਆ ਤੇ ਕਿੱਥੇ ਗਾਇਆ? ਪਹਿਲੀ ਦਫਾ ਮੈਨੂੰ ਹੋ ਗਏ 25 ਸਾਲ। ਕੋਈ ਯਾਦ ਹੈ ਥੋੜਾ ਜਿਹਾ? ਬਚਪਨ 'ਚ ਮੈਂ ਬੜਾ ਮੈਡਮ ਦੇ ਗਾਣੇ ਸੁਣਦੀ ਰਹੀ ਹਾਂ। 15 ਸਾਲ ਤੇ ਮੈਂ ਸਮਝੋ ਸੁਣਦੀ ਰਹੀ ਹਾਂ। ਅੱਛਾ। ਤੇ ਸਟਾਰਟ ਮੈਂ ਗਜ਼ਲ ਤੋਂ ਕੀਤਾ ਸ਼ੁਰੂ, ਮਤਲਬ ਕਿ ਪਹਿਲੀ ਪੌੜੀ ਮੁਸ਼ਕਿਲ ਜਗ੍ਹਾ ਜਿਹੜੀ ਗਜ਼ਲ, ਕਿਉਂਕਿ ਮੇਰੀ ਜਿਹੜੀ ਜਿਗਰ ਜਾਨ ਹੈ ਮੈਡਮ ਨੂਰ ਜਾਨ, ਉਹਨਾਂ ਦੇ ਗਜ਼ਲਾਂ ਤੇ ਮੈਂ ਗਾਣੇ ਨਹੀਂ ਸੁਣੇ ਮੈਂ ਉਹਨਾਂ ਦੇ ਨੇ ਜਿੰਨੀਆਂ ਗਜ਼ਲਾਂ ਸੁਣੀਆਂ ਨੇ। ਅੱਛਾ। ਤੇ ਮੈਂ ਗਜ਼ਲ ਤੋਂ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਸੂਫੀ ਸੇ ਜਿਹੜਾ ਮੇਰਾ ਹੈ ਸੀ ਸਟਾਈਲ, ਅਸੀਂ ਫੋਕ ਸੂਫੀ ਰਾਜਸਥਾਨੀ ਲੋਕ ਨੇ। ਤੇ ਗਜ਼ਲ ਮੇਰਾ ਆਪਣਾ ਜ਼ਾਤੀ ਸ਼ੌਕ ਹੈ ਕਿ ਮੈਂ ਗਜ਼ਲ ਗਾਵਾਂ। ਤੇ ਮੈਂ ਸਟਾਰਟ ਮੈਂ ਗਾਇਆ ਸੀ ਆਪਣਾ ਫੈਸਲਾਬਾਦ ਆਰਟ ਕੌਂਸਲ 'ਚ ਪਹਿਲੀ ਦਫਾ ਜਦੋਂ। ਜੀ, ਪਹਿਲੀ ਦਫਾ। ਤੇ ਪਹਿਲੀ ਦਫਾ ਮੈਂ ਗਜ਼ਲ ਗਾਈ ਸੀ ਪਯਾਮ ਆਏ ਉसी यार बेवफा के मुझे। अच्छा, वाह वाह, जी, जबरदस्त। फर्स्ट टाइम मैं गजल गाई थी